59 ਜਿਹੜੇ MP ਜਿਨ੍ਹਾਂ 'ਚ ਜ਼ਿਆਦਾ ਨੇ ਔਰ ਕੁਝ ਹਾਇਰ ਲੈਵਲ ਰਿਟਾਇਰਡ ਆਫੀਸ਼ੀਅਲ ਉਹਨਾਂ ਨੇ 35 ਲਗਭਗ ਮੁਲਕਾਂ ਦੀਆਂ ਰਾਜਧਾਨੀਆਂ 'ਚ ਭੇਜਿਆ ਕਿ ਵੀ ਤੁਸੀਂ ਆਪਣਾ ਉਹ ਘੁੰਮ ਰਹੇ ਨੇ। ਕੋਈ ਅਫਰੀਕਾ ਦੇ ਮੁਲਕ 'ਚ, ਕੋਈ ਪਨਾਮਾ ਪਹੁੰਚ ਗਿਆ, ਕੋਈ ਗਾਨਾ ਪਹੁੰਚ ਗਿਆ, ਕੋਈ ਕੋਲੰਬੀਆ ਪਹੁੰਚ ਗਿਆ। ਕਿਤੇ ਐਸਾ ਨਹੀਂ ਹੋਇਆ ਵੀ ਕੋਈ ਜੁਆਇੰਟ ਪ੍ਰੈਸ ਕਾਨਫਰੰਸ ਉਹਨਾਂ ਮੁਲਕਾਂ ਨੇ ਕਰਕੇ ਪਾਕਿਸਤਾਨ ਨੂੰ ਬੁਰਾ ਭਲਾ ਕਿਹਾ ਹੋਏ ਜਾਂ ਇਹਨਾਂ ਦੇ ਆਪਣੀਆਂ ਹੀ ਬਿਆਨ ਦੇਈ ਜਾਂਦੇ ਨੇ। ਆਪਣਾ ਉੱਥੇ ਮੀਡੀਆ ਜਾਂ ਆਪਣੀਆਂ ਹੀ ਵੀਡੀਓ ਸ਼ਸ਼ੀ ਥਰੂਰ ਪਾ ਬਣਾ ਕੇ ਉਹ ਵੱਡੇ ਡੈਲੀਗੇਸ਼ਨ ਨੂੰ ਸ਼ਸ਼ੀ ਥਰੂਰ ਲੀਡ ਕਰ ਰਿਹਾ। ਇਹ ਅੱਜ ਨੈਸ਼ਨਲ ਪ੍ਰੈਸ ਕਲੱਬ ਵਾਸ਼ਿੰਗਟਨ DC ਦੇ ਵਿੱਚ ਪ੍ਰੈਸ ਕਾਨਫਰੰਸ ਕਰਨੀ ਸੀ ਔਰ ਇਹ ਜਦੋਂ ਪਹੁੰਚੇ ਅੰਦਰ ਜਾਂ ਦੂਜੇ ਦੇ ਅੱਗੋਂ ਸਿਕਸ ਫਾਰ ਜਸਟਿਸ ਦੇ ਜਿਹੜੇ ਵੋਕਲ ਬੋਲਡ ਪਰ ਬਿਲਕੁਲ ਕਲੀਅਰ ਨੌਜਵਾਨਾਂ ਨੇ ਜਿਹੜਾ ਇਹਨਾਂ ਦਾ ਸਵਾਗਤ ਕੀਤਾ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਦੇ ਨਾਲ। ਔਰ ਨਤੀਜਾ ਮੁੜ ਕੇ ਲੁਕਦੇ ਫਿਰਨ ਇਹਨਾਂ ਨੇ ਇਮੈਜਿਨ ਵੀ ਨਹੀਂ ਕੀਤਾ ਹੋਣਾ ਜਦੋਂ ਇਹ ਦੌੜ ਰਹੇ ਹੋਣੇ ਨੇ ਜਾਂ ਕਿਸੇ ਦਾ ਸੰਦੂਰ ਇੱਧਰ ਉੱਡ ਰਿਹਾ ਹੋਣਾ, ਕਿਸੇ ਦਾ ਉੱਧਰ ਉੱਡ ਰਿਹਾ ਹੋਣਾ, ਵੀ ਇਹ ਸਮਝਦੇ ਹੋਣੇ ਨੇ ਵੀ ਅਸੀਂ ਅਮਰੀਕਾ ਆਏ ਹਾਂ। ਪਰ ਇਹਨਾਂ ਨੂੰ ਇਹ ਨਹੀਂ ਪਤਾ ਹੈ ਵੀ ਇਹ ਮੁਲਕ ਜਿਹੜਾ ਜਿਹਦੀ ਫਸਟ ਅਮੈਂਡਮੈਂਟ ਤੁਹਾਨੂੰ ਐਕਸਪ੍ਰੈਸ਼ਨ ਦਾ ਰਾਈਟ ਦਿੰਦੀ ਹੈ, ਆਪਣਾ ਗੱਲ ਕਰਨ ਦਾ ਰਾਈਟ ਦਿੰਦੇ, ਪਰ ਇਸ ਮੁਲਕ ਦੇ ਉੱਤੇ ਤੁਸੀਂ ਇਸ ਮੁਲਕ ਦੀ ਸੋਵਰਨਟੀ ਵਾਇਲੇਟ ਕੀਤੀ ਹੋਈ ਹੈ। ਤੁਸੀਂ ਮਤ ਸਮਝੋ ਕਿ ਵੀ ਤੁਸੀਂ ਜਿਹੜੇ ਵਾਰ ਕ੍ਰਿਮੀਨਲ ਹੋ, ਜੋ ਤੁਸੀਂ ਕ੍ਰਾਈਮ ਕੀਤੇ ਨੇ ਉਹਨਾਂ ਤੋਂ ਤੁਸੀਂ ਬਚੋਗੇ। ਜਿੱਥੇ ਜਾਓਗੇ ਖਾਲਸਾ ਤੁਹਾਨੂੰ ਟੱਕਰੇਗਾ ਔਰ ਤੁਹਾਡੀ ਜਵਾਬਦੇਹੀ ਹੋਏਗੀ ਉਦੋਂ ਤੱਕ ਜਦੋਂ ਤੱਕ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਨਹੀਂ ਹੋ ਜਾਂਦਾ। ਵਿਊਅਰਸ ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼ਸ਼ੀ ਥਰੂਰ ਅੱਜ ਕੱਲ੍ਹ ਇੱਕ ਵੱਡੇ ਡੈਲੀਗੇਸ਼ਨ ਦੇ ਨਾਲ ਵਾਸ਼ਿੰਗਟਨ DC ਵਿਖੇ ਉਤਰਿਆ ਹੋਇਆ ਹੈ, ਜਿੱਥੇ ਉਹ ਭਾਰਤੀ ਸਟੇਟ ਦੇ ਲਈ ਲੌਬੀ ਕਰ ਰਿਹਾ। ਅੱਜ ਜਿਸ ਡੈਲੀਗੇਸ਼ਨ ਨੂੰ ਨੈਸ਼ਨਲ ਪ੍ਰੈਸ ਕਲੱਬ ਜਿਹੜੇ ਵਾਸ਼ਿੰਗਟਨ DC ਵਿਖੇ ਸਿਕਸ ਫਾਰ ਜਸਟਿਸ ਦੇ ਖਾਲਿਸਤਾਨੀ ਐਕਟਿਵਿਸਟ ਦੇ ਤਿੱਖੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਭਾਰਤ ਸਰਕਾਰ ਜਿਸ ਨੇ 22 ਅਪ੍ਰੈਲ ਦੇ ਫਾਲਸ ਫਲੈਗ ਆਪਰੇਸ਼ਨ ਪਹਿਲਗਾਮ 'ਚ ਆਪਣੇ 28 ਜਿਹੜੇ ਟੂਰਿਸਟ ਸੀ ਉਹਨਾਂ ਨੂੰ ਮਾਰਿਆ, ਉਸ ਨੂੰ ਇੱਕ ਬਹਾਨੇ ਦੇ ਤੌਰ 'ਤੇ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਵਰਤਨ ਦੀ ਲਾਈਨ ਉਹਨਾਂ ਨੇ ਜਿਹੜੀ ਹੈ ਉਹ 7 ਮਈ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਵੀ ਉਹਨਾਂ ਨੇ ਪਾਕਿਸਤਾਨ ਦੇ ਉੱਤੇ 9 ਟਿਕਾਣਿਆਂ ਦੇ ਉੱਤੇ ਹਮਲਾ ਕੀਤਾ। 4 ਤਾਂ ਮਸੀਤਾਂ ਸਨ ਜੀ ਔਰ ਪਾਕਿਸਤਾਨ ਨੇ ਜਿਹੜੀ ਕਾਰਵਾਈ ਪਹਿਲੇ ਦਿਨ ਹੀ ਕੀਤੀ, ਜਿਹਦੇ ਥੱਲੇ ਉਹਨਾਂ ਦੇ 5 ਤੋਂ 7 ਤੱਕ ਜਹਾਜ਼, ਜਿਨ੍ਹਾਂ 'ਚ ਜ਼ਿਆਦਾ ਰਾਫੇਲ ਨੇ, ਮਿਰਾਜ ਹੈ, ਮਿਗ ਹੈ, ਔਰ ਇਹ ਹੁਣ ਉਹਨਾਂ ਦੇ ਸਾਰੇ ਹੀ ਜਿਹੜੇ ਫੌਜੀ ਚੀਫ ਵੀ ਔਰ ਦੂਸਰਿਆਂ ਨੇ ਵੀ ਮੰਨਣਾ ਸ਼ੁਰੂ ਕੀਤਾ। ਗਿਣਤੀ ਅਜੇ ਨਹੀਂ ਦੱਸ ਰਹੇ, ਲੇਕਿਨ ਇਹ ਉਹਨਾਂ ਨੇ ਮੰਨਿਆ ਵੀ ਸਾਡਾ ਬਹੁਤ ਨੁਕਸਾਨ ਹੋਇਆ, ਪਰ ਅਸੀਂ ਸਿੱਖਿਆ ਨੁਕਸਾਨ ਤੋਂ ਤੇ ਇਹ ਹੁਣ ਕਿਉਂਕਿ ਇਹ ਉਹਨਾਂ ਦੀ ਮਿਲਟਰੀ ਡਿਫੀਟ ਵੀ ਸੀ, ਉਹਨਾਂ ਦੀ ਡਿਪਲੋਮੈਟਿਕ ਡਿਫੀਟ ਵੀ ਸੀ, ਕਿਉਂਕਿ 151 ਮੁਲਕਾਂ ਦੇ ਵਿੱਚ ਘੁੰਮਣ ਵਾਲਾ ਪ੍ਰਧਾਨ ਮੰਤਰੀ ਮੋਦੀ, ਇੱਕ ਵੀ ਮੁਲਕ ਅਫਗਾਨਿਸਤਾਨ ਦੇ ਤਾਲਿਬਾਨ ਤੋਂ ਬਿਨਾਂ ਉਹਨਾਂ ਨੇ ਭਾਰਤ ਦਾ ਇਹ ਦਾਅਵਾ ਨਹੀਂ ਮੰਨਿਆ ਕਿ ਇਹ ਜਿਹੜਾ ਪਹਿਲਗਾਮ ਹੈ ਇਹ ਪਾਕਿਸਤਾਨ ਨੇ ਕੀਤਾ, ਕਿਉਂਕਿ ਪਾਕਿਸਤਾਨ ਨੇ ਪਹਿਲੇ ਦਿਨ ਇਹ ਕਿਹਾ ਸੀ ਵੀ ਅਸੀਂ ਖੁੱਲ੍ਹੇ ਹਾਂ, ਕੋਈ ਵੀ ਇੰਟਰਨੈਸ਼ਨਲ ਇਨਕੁਆਇਰੀ ਜਿਹੜੀ ਹੈ ਇਸ ਦੇ ਉੱਤੇ ਤੁਸੀਂ ਕਰ ਸਕਦੇ ਹੋ। ਨਤੀਜੇ ਦੇ ਤੌਰ 'ਤੇ ਵਿਦਨ ਇੰਡੀਆ ਤੋਂ ਆਪਣੇ ਚੈਨਲਾਂ ਰਾਹੀਂ ਜੋ ਝੂਠ ਉਹਨਾਂ ਨੇ ਕਿ ਜੀ ਅਸੀਂ ਕਰਾਚੀ 'ਚ ਪਹੁੰਚ ਗਏ ਹਾਂ, ਅਸੀਂ ਇਸਲਾਮਾਬਾਦ 'ਚ ਪਹੁੰਚ ਗਏ ਹਾਂ, ਅਸੀਂ ਰਾਵਲਪਿੰਡੀ ਦੇ ਫਲਾਣਾ ਪਹੁੰਚ ਗਏ ਹਾਂ ਔਰ ਜਿਹੜਾ ਹੈ ਉਹ ਫੌਜੀ ਚੀਫ ਚੀਨ ਦੌੜ ਗਿਆ ਔਰ ਸ਼ਾਹਬਾਜ਼ ਸ਼ਰੀਫ ਨੂੰ ਗ੍ਰਿਫਤਾਰ ਕਰ ਲਿਆ, ਇਸ ਕਿਸਮ ਦੇ ਉਹਨਾਂ ਦੇ ਮੁੱਖ ਧਾਰਾ ਸੋ ਕਾਲਡ ਮੀਡੀਆ ਨੇ ਵੀ ਖਬਰਾਂ ਲਾਈਆਂ। ਲੇਕਿਨ ਹਕੀਕਤ ਸੀ ਇਹ ਸਾਹਮਣੇ, ਜਦੋਂ ਟਰੰਪ ਨੇ ਭਾਂਡਾ ਫੋੜਿਆ ਕਿ ਭਾਈ ਮੈਂ ਕੰਨ ਮਰੋੜਿਆ ਦੋਨਾਂ ਦੇ ਕਿ ਭਾਈ ਤੁਹਾਡੇ ਨਾਲ ਵਪਾਰ ਨਹੀਂ ਕਰਨਾ, ਔਰ ਦੋਨਾਂ ਨੇ ਜਿਹੜਾ ਵਿਦਨ ਆਵਰਸ ਜਿਹੜਾ ਉਹ ਸੀਜ਼ ਫਾਇਰ ਦੇ ਲਈ ਐਗਰੀ ਹੋਏ। ਹੁਣ ਜਿਹੜਾ ਫਾਲਸ ਫਲੈਗ 2000 'ਚ 35 ਸਿੱਖਾਂ ਦਾ ਚਿੱਠੀ ਸਿੰਘਪੁਰਾ 'ਚ ਜਿਹੜਾ ਕੋਲਡ ਬਲੱਡਡ ਮਰਡਰ ਕਰਕੇ ਉਹਨਾਂ ਨੇ ਆਪਣਾ ਫਾਇਦਾ ਕੱਢਿਆ ਸੀ, ਜਾਂ ਬਾਲਾਕੋਟ 14 ਫਰਵਰੀ ਨੂੰ ਜਿਹੜੀ ਪੁਲਵਾਮਾ ਦੀ ਘਟਨਾ ਦੇ ਆਧਾਰ ਦੇ ਉੱਤੇ ਬਾਲਾਕੋਟ ਸਟ੍ਰਾਈਕ ਦੀ ਗੱਲ, ਸਰਜੀਕਲ ਘੁਸ ਕੇ ਮਾਰਾ, ਉਸ ਦੀ ਪੋਲੀਟੀਕਲ ਐਡਵਾਂਟੇਜ ਲਈ ਸੀ। ਇਹ ਜਿਹੜਾ ਤੀਸਰਾ ਫਾਲਸ ਫਲੈਗ ਦੇ ਥੱਲੇ ਜੋ ਪਾਕਿਸਤਾਨ ਦੇ ਖਿਲਾਫ ਔਰ ਹਿੰਦੂ ਮੁਸਲਮਾਨ ਕਰਨਾ ਚਾਹੁੰਦੇ ਸੀ ਔਰ ਮੋਦੀ ਨੂੰ
ਜਿਹੜਾ ਸ਼ਾਟ ਇਨ ਦਾ ਆਰਮ ਦਿਖਾਉਣਾ ਚਾਹੁੰਦੇ ਸੀ ਕਿ ਭਾਈ ਦੇਖੋ ਮੋਦੀ ਕਿੱਥੇ ਲੈ ਗਿਆ, ਉਹ ਜਿਹਨੂੰ ਪੰਜਾਬੀ 'ਚ ਕਹਿਣਾ ਹੋਵੇ ਵੀ ਸਭ ਕੁਝ ਪੁੱਠਾ ਪੈ ਗਿਆ। ਔਰ ਇਹ ਡਿਫੀਟ ਉਹਨਾਂ ਦੀ ਗਰਾਊਂਡ ਦੇ ਉੱਤੇ, ਹਵਾ ਦੇ ਵਿੱਚ, ਅਦਰਵਾਈਜ਼ ਵੀ ਮੀਡੀਆ ਦੇ ਵਿੱਚ ਵੀ, ਨੈਰੇਟਿਵ ਦੀ ਲੜਾਈ 'ਚ ਵੀ। ਸੋ ਫਿਰ ਉਹਨਾਂ ਨੂੰ ਲੱਗਾ ਕਿ ਵੀ ਨਹੀਂ ਇਹ ਤਾਂ ਇੱਥੇ ਹੀ ਆਪੋਜੀਸ਼ਨ ਜਿਹੜੀ ਹੈ ਉਹ ਖਿੱਚੇਗੀ। ਉਹ ਤਾਂ ਆਲਰੇਡੀ ਹੁਣ ਰਾਹੁਲ ਗਾਂਧੀ ਨੇ ਕਿਹਾ ਕਿ ਨਰਿੰਦਰ ਸਰੈਂਡਰਡ, ਉਹਨੇ ਮੋਦੀ ਵੀ ਨੇ ਉਹਨੇ ਕਿਹਾ ਨਰਿੰਦਰ ਸਰੈਂਡਰਡ। ਹੁਣ ਬੀਜੇਪੀ ਕਹਿ ਰਹੇ ਨੇ ਇਹ ਟ੍ਰੀਜਨ ਹੈ, ਇਹ ਦੇਸ਼ ਧਰੋਹ ਹੈ, ਇਹ ਫਲਾਣਾ ਹੈ। ਔਰ ਉਹਨਾਂ ਨੂੰ ਹੀ ਫਾਣ ਦੇ ਲਈ ਉਹਨਾਂ ਨੇ ਆਪੋਜੀਸ਼ਨ ਦੇ ਔਰ ਦੂਜੇ ਜ਼ਿਆਦਾ MP ਇਕੱਠੇ ਕੀਤੇ। 59 ਜਿਹੜੇ MP ਜਿਨ੍ਹਾਂ 'ਚ ਜ਼ਿਆਦਾ ਨੇ ਔਰ ਕੁਝ ਹਾਇਰ ਲੈਵਲ ਰਿਟਾਇਰਡ ਆਫੀਸ਼ੀਅਲ, ਉਹਨਾਂ ਨੇ 35 ਲਗਭਗ ਮੁਲਕਾਂ ਦੀਆਂ ਰਾਜਧਾਨੀਆਂ 'ਚ ਭੇਜਿਆ ਕਿ ਵੀ ਤੁਸੀਂ ਆਪਣਾ ਨੈਰੇਟਿਵ ਦਿਓ। ਉਹ ਘੁੰਮ ਰਹੇ ਨੇ, ਕੋਈ ਅਫਰੀਕਾ ਦੇ ਮੁਲਕ 'ਚ, ਕੋਈ ਪਨਾਮਾ ਪਹੁੰਚ ਗਿਆ, ਕੋਈ ਗਾਨਾ ਪਹੁੰਚ ਗਿਆ, ਕੋਈ ਕੋਲੰਬੀਆ ਪਹੁੰਚ ਗਿਆ। ਕਿਤੇ ਐਸਾ ਨਹੀਂ ਹੋਇਆ ਵੀ ਕੋਈ ਜੁਆਇੰਟ ਪ੍ਰੈਸ ਕਾਨਫਰੰਸ ਉਹਨਾਂ ਮੁਲਕਾਂ ਨੇ ਕਰਕੇ ਪਾਕਿਸਤਾਨ ਨੂੰ ਬੁਰਾ ਭਲਾ ਕਿਹਾ ਹੋਏ, ਜਾਂ ਇਹਨਾਂ ਦੇ ਆਪਣੀਆਂ ਹੀ ਬਿਆਨ ਦੇਈ ਜਾਂਦੇ ਨੇ, ਆਪਣਾ ਉੱਥੇ ਮੀਡੀਆ ਜਾਂ ਆਪਣੀਆਂ ਹੀ ਵੀਡੀਓ ਸ਼ਸ਼ੀ ਥਰੂਰ ਪਾ ਬਣਾ ਕੇ ਉਹ ਵੱਡੇ ਡੈਲੀਗੇਸ਼ਨ ਨੂੰ ਸ਼ਸ਼ੀ ਥਰੂਰ ਲੀਡ ਕਰ ਰਿਹਾ। ਆਲਰੇਡੀ 5-6 ਮੁਲਕਾਂ ਦੇ ਵਿੱਚ ਲੀਡ ਉਹ ਕਰਕੇ ਤੇ 2 ਜੂਨ ਨੂੰ ਉਹ ਵਾਸ਼ਿੰਗਟਨ DC ਦੇ ਵਿੱਚ ਪਹੁੰਚਿਆ। ਔਰ ਇਸ ਤੋਂ ਪਹਿਲਾਂ ਉਹ ਗਿਆਨਾ, ਪਨਾਮਾ, ਕੋਲੰਬੀਆ, ਬ੍ਰਾਜ਼ੀਲ, ਔਰ ਇਹ ਜਿਹੜਾ ਇਹ ਤੁਰ ਤਰਾ ਕੇ ਇੱਥੇ ਪਹੁੰਚਿਆ। ਹੁਣ ਮਕਸਦ ਹੈ ਤਾਂ ਇਹ ਸ਼ਸ਼ੀ ਥਰੂਰ ਖੁਦ ਹੀ ਆਪਣੀ ਜੋ ਵਾਈਫ ਦਾ ਕਾਤਲ ਵੀ ਹੈ, ਔਰ ਉਸ ਨੂੰ ਜਦੋਂ ਐਨ ਬਿਲਕੁਲ ਫਸਿਆ ਹੋਇਆ ਸੀ ਉਦੋਂ ਕੀ ਲੱਗਦਾ ਮੈਨੂੰ ਵੀ ਮੋਦੀ ਨੇ ਇਹਨੂੰ ਜਿਹੜਾ ਕੇਸ ਇਹਦੇ 'ਤੇ ਸੀ, ਇਹ ਫਸਟ ਪ੍ਰਾਈਮ ਸਸਪੈਕਟ ਸੀ ਵੀ ਕਿਵੇਂ ਉਹਨੂੰ, ਕਸ਼ਮੀਰ ਦੀ ਲੇਡੀ ਸੀ, ਮੈਨੂੰ ਉਹਦਾ ਨਾਂ ਨਹੀਂ ਯਾਦ, ਜਿਹਦੇ ਮਰਡਰ ਦੇ ਵਿੱਚ ਇਹ ਮੁਲਵਸ ਸੀ, ਜੋ ਇਸ ਕਿਸਮ ਦੀ ਐਵੀਡੈਂਸ ਸਾਹਮਣੇ ਆ ਰਹੀ ਸੀ। ਮੋਦੀ ਪਿਛਲੀਆਂ 2014 ਤੋਂ ਪਹਿਲਾਂ ਦੀਆਂ ਇਲੈਕਸ਼ਨਾਂ 'ਚ ਉਹਨੂੰ ਇਹਦੀ ਗਰਲਫ੍ਰੈਂਡ ਕਹਿ ਕੇ ਇਹਦੇ ਨਾਲ ਉਹ ਜਿਹੜਾ ਇਸ ਕਿਸਮ ਦੀਆਂ ਬਿਆਨਬਾਜ਼ੀਆਂ ਵੀ ਕਰਦਾ ਰਿਹਾ। ਪਰ ਹੁਣ ਕਿਉਂਕਿ ਐਸ ਜੈ ਸ਼ੰਕਰ ਪੂਰੀ ਤਰ੍ਹਾਂ ਫਲॉप ਹੋਇਆ ਔਰ ਇਹ ਕਾਂਗਰਸ ਦੇ ਵਿੱਚ ਇਹਨੂੰ ਲੱਗਦਾ ਸੀ ਕਿ ਵੀ ਇਹਨੂੰ ਕੋਈ ਬਹੁਤਾ ਸਪੇਸ ਨਹੀਂ ਮਿਲ ਰਿਹਾ, ਤੇ ਈਵਨ ਜਿਹੜੇ ਮੈਂਬਰ ਉਹਨਾਂ ਨੇ ਮੰਗੇ ਗਵਰਨਮੈਂਟ ਨੇ ਕਿ ਜੀ ਬਾਹਰ ਡੈਲੀਗੇਸ਼ਨ ਭੇਜਣਾ ਹੈ, ਉਹ 4 ਦੀ ਲਿਸਟ ਦੇ ਵਿੱਚ ਇਹਦਾ ਨਾਮ ਹੀ ਨਹੀਂ ਸੀ। ਪਰ ਆਊਟ ਆਫ ਦਾ ਵੇ ਜਾ ਕੇ ਇਹਨੂੰ ਸ਼ਸ਼ੀ ਥਰੂਰ ਨੂੰ ਪਿਕ ਕਰਕੇ ਲੀਡਰ ਵੀ ਬਣਾ ਦਿੱਤਾ ਗਿਆ ਔਰ ਇਹ ਬਾਹਰ ਵੀ ਤੋਰ ਦਿੱਤਾ ਗਿਆ। ਹਾਲਾਂਕਿ ਹਕੀਕਤ ਇਹ ਹੈ ਵੀ ਉਹਦੀ ਆਪਣੀ ਪਾਰਟੀ, ਜਿਸ ਕਾਂਗਰਸ ਨਾਲ ਉੱਥੋਂ ਕੇਰਲਾ ਤੋਂ ਚੁਣਿਆ ਹੋਇਆ MP ਹੈ ਕਾਂਗਰਸ ਪਾਰਟੀ ਦਾ, ਉਹਦੇ ਰਾਹੁਲ ਗਾਂਧੀ ਨੂੰ ਉਹ ਤਾਂ ਕਹਿ ਰਿਹਾ ਨਰਿੰਦਰਾ ਸਰੈਂਡਰਡ, ਤੇ ਇਹ ਬੜਾ ਉਹਨੂੰ ਝੂਠ ਸੱਚ ਬੋਲ ਕੇ, ਅੰਗਰੇਜ਼ੀ ਬੋਲਦਾ ਬੁੱਲ ਮਰੋੜ ਕੇ, ਔਰ ਉਹ ਸਾਰੇ ਦੇ ਥੱਲੇ ਜਿਹੜਾ ਇਹ ਨੈਕਸਟ ਫੋਰਨ ਮਿਨਿਸਟਰ ਵੀ ਹੋ ਸਕਦਾ ਐਸ ਜੈ ਸ਼ੰਕਰ ਦੀ ਥਾਂ ਤੇ, ਕਿਉਂਕਿ ਅੱਜ ਕੱਲ੍ਹ ਐਸ ਜੈ ਸ਼ੰਕਰ ਗਾਇਬ ਹੈ। ਹੁਣ ਗੱਲ ਕਿਉਂਕਿ ਨੈਰੇਟਿਵ ਦੀ ਲੜਾਈ ਵੀ ਉਹ ਹਾਰ ਚੁੱਕੇ ਨੇ, ਜਿਹਦੇ ਵਿੱਚ ਬ੍ਰਾਹਮਣ ਐਕਸਪਰਟ ਹੈ। ਹੁਣ ਜਦੋਂ ਸ਼ਸ਼ੀ ਥਰੂਰ ਜਿਹਦੇ ਡੈਲੀਗੇਸ਼ਨ ਦੇ ਵਿੱਚ ਜੇ ਤੁਸੀਂ ਦੇਖੋ ਵੀ ਕਿਵੇਂ ਮਿਕਸ ਵੈਜੀਟੇਬਲ ਬਣਾਈ ਹੋਈ ਹੈ, ਉਹਨਾਂ ਦੇ ਨਾਲ ਜਿਹੜਾ ਸਰਫਰਾਜ਼ ਅਹਿਮਦ ਝਾਰਖੰਡ ਮੁਕਤੀ ਮੋਰਚੇ ਵਾਲਾ, ਗੈਂਟੀ ਹਰੀਸ਼ ਮਧੁਰ ਬਾਲਯੋਗੀ TDP ਤੇਲਗੂ ਦੇਸਮ ਪਾਰਟੀ ਦਾ, ਸ਼ਸ਼ਨੈਕ ਮਨੀ ਤ੍ਰਿਪਾਠੀ BJP ਦਾ, ਭੁਵਨੇਸ਼ਵਰ ਕਲਿਤਾ ਇਹ ਵੀ BJP ਦਾ, ਮਲਿੰਦ ਦਿਓਰਾ ਸ਼ਿਵ ਸੈਨਾ ਦਾ, ਤੇਜਸਵੀ ਸੂਰੀਆ BJP ਦਾ, ਤੇ ਇੰਡੀਆ ਦਾ ਸਾਬਕਾ ਐਂਬੈਸਡਰ ਤਰਨਜੀਤ ਸੰਧੂ, ਜਿਹਦੇ ਇੱਥੇ ਐਂਬੈਸਡਰ ਹੁੰਦੇ ਆ ਸਰੀ ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ, ਗੁਰਪਤਵੰਤ ਪੰਨੂ ਮਰਡਰ ਪਲਾਟ ਉਸ ਪੀਰੀਅਡ ਦੇ ਵਿੱਚ ਹੀ ਪਲਾਨ ਕੀਤਾ ਗਿਆ, ਔਰ 6 ਤੋਂ ਜ਼ਿਆਦਾ ਹੋਰ ਐਕਟਿਵਿਸਟ ਜਿਨ੍ਹਾਂ ਨੂੰ ਅਮਰੀਕਾ ਦੇ ਵਿੱਚ ਡਿਊਟੀ ਟੂ ਵਾਰ ਨੋਟਿਸ FBI ਵੱਲੋਂ ਦਿੱਤਾ ਗਿਆ। ਇਹ ਤਰਨਜੀਤ ਸੰਧੂ ਵੀ ਜਿਹੜਾ ਇਸ ਸਾਰੇ ਦਾ ਹਿੱਸਾ ਹੈ। ਹੁਣ ਇਹਨਾਂ ਦਾ ਜਿਹੜਾ ਮਿਸ਼ਨ ਹੈ, ਜੋ ਇਹਨਾਂ ਦੀ ਆਪਣਾ ਮੀਡੀਆ ਰਾਹੀਂ ਹੈ ਕਿ ਭਾਈ ਉਸ ਨੇ ਇਹ ਕਾਂਗਰਸਮੈਨਾਂ ਨੂੰ ਮਿਲੇਗਾ, ਐਡਮਿਨਿਸਟ੍ਰੇਸ਼ਨ ਨੂੰ ਮਿਲੇਗਾ, ਥਿੰਕ ਟੈਕਾਂ ਨੂੰ ਮਿਲੇਗਾ, ਮੀਡੀਆ ਨੂੰ ਮਿਲੇਗਾ, ਪਾਲਿਸੀ ਮੇਕਰਸ ਨੂੰ ਮਿਲੇਗਾ, ਔਰ ਜਸਟੀਫਾਈ ਕਰਨਗੇ ਕਿ ਜੀ ਅਸੀਂ ਜਿਹੜਾ ਇਹ ਆਪਰੇਸ਼ਨ ਸੰਦੂਰ ਹੈ ਉਹ ਕਿਉਂ ਕੀਤਾ ਔਰ ਕੀ ਸਾਡਾ ਪਾਰਟ ਹੈ। ਪਰ ਚਲੋ ਇਹ ਤਾਂ ਉਹਨਾਂ ਦਾ ਆਪਣਾ ਮਿਸ਼ਨ ਹੈ। ਪਰ ਗੱਲ ਇਹ ਹੈ ਕਿ ਵੀ ਉਹ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਵੀ ਨਾਤੀ ਤੋਤੀ ਰਹਿ ਗਈ, ਨੱਕ ਤੇ ਮੱਖੀ ਬਹਿ ਗਈ। ਇਹ ਅੱਜ ਨੈਸ਼ਨਲ ਪ੍ਰੈਸ ਕਲੱਬ ਵਾਸ਼ਿੰਗਟਨ DC ਦੇ ਵਿੱਚ ਪ੍ਰੈਸ ਕਾਨਫਰੰਸ ਕਰਨੀ ਸੀ, ਔਰ ਇਹ ਡੈਲੀਗੇਸ਼ਨ ਵਾਲੇ ਵੀ ਤੇ ਨਾਲ ਇੰਡੀਅਨ ਐਮਬੈਸੀ ਤੇ ਹੋਰ ਉਹਨਾਂ ਦੇ ਕੋਈ ਰੰਗ ਬਰੰਗੀਆਂ ਸਾੜੀਆਂ, ਸੰਧੂਰ ਸਿਰਾਂ 'ਚ ਪਾ ਕੇ, ਪਤਾ ਨਹੀਂ ਇਹਨੇ ਵੀ ਸੰਧੂਰ ਪਾਇਆ ਹੋਣਾ ਆਪਣੇ ਸਿਰ 'ਚ, ਉੱਥੇ ਨੈਸ਼ਨਲ ਪ੍ਰੈਸ ਕਲੱਬ ਦੇ ਜਦੋਂ ਪਹੁੰਚੇ ਅੰਦਰ ਜਾਂ ਦੂਜੇ ਦੇ ਅੱਗੋਂ ਸਿੱਖਸ ਫਾਰ ਜਸਟਿਸ ਦੇ ਜਿਹੜੇ
ਵੋਕਲ ਬੋਲਡ ਪਰ ਬਿਲਕੁਲ ਕਲੀਅਰ ਨੌਜਵਾਨਾਂ ਨੇ ਜਿਹੜਾ ਇਹਨਾਂ ਦਾ ਸਵਾਗਤ ਕੀਤਾ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਦੇ ਨਾਲ। ਔਰ ਨਤੀਜਾ ਮੁੜ ਕੇ ਲੁਕਦੇ ਫਿਰਨ, ਕੋਈ ਡੰਪ ਟਰੱਕ ਦੇ ਡੰਪ ਉਹਦੇ ਪਿੱਛੇ ਲੁਕਿਆ, ਕੋਈ ਗੱਡੀਆਂ ਲੱਭੀਆਂ, ਕੋਈ ਜਿਹੜੇ ਸਵਾਰੀਆਂ ਸੀ ਉਹਨਾਂ ਨੂੰ ਵੀ ਛੱਡ ਕੇ ਦੌੜੇ। ਹਾਲਾਂਕਿ ਡਿਟੇਲ ਅਸੀਂ ਅਵੇਟ ਕਰ ਰਹੇ ਹਾਂ। ਇੰਨੀ ਕਿ ਇੱਕ ਵੀਡੀਓ ਜਿਹੜੀ ਕਿ 6 ਫॉर ਜਸਟਿਸ ਵੱਲੋਂ ਪਾਈ ਗਈ ਸੀ, ਜਿਸ ਤੋਂ ਅੰਦਾਜ਼ਾ ਹੋਇਆ ਨਾਅਰੇ ਵੀ ਲੱਗ ਰਹੇ ਨੇ, ਝੰਡੇ ਵੀ ਨੇ ਖਾਲਿਸਤਾਨ ਦੇ। ਪਰ ਇਹ ਹੈ ਜਿਹਨੂੰ ਅਸੀਂ ਐਂਬੁਸ਼ ਕਹਿੰਦੇ। ਹੁਣ ਯੂਜੂਅਲੀ ਇਹ ਹੈ ਤਾਂ ਜੰਗੀ ਟਰਮ ਹੈ, ਔਰ ਸਿੰਘ ਮਾਰ ਨੇ ਐਂਬੁਸ਼ ਤੇ ਜਿਹੜੀ ਸਾਰੀ 18ਵੀਂ ਸਦੀ ਦੀ ਸਾਡੀ ਸਟਰਗਲ ਸੀ, ਉਹ ਗੁਰੀਲਾ ਲੜਾਈ ਦਾ ਸਭ ਤੋਂ ਵੱਡਾ ਹੀ ਸੀ ਵੀ ਐਂਬੁਸ਼। ਔਰ ਇਹਨਾਂ ਨੇ ਇਮੈਜਿਨ ਵੀ ਨਹੀਂ ਕੀਤਾ ਹੋਣਾ ਜਦੋਂ ਇਹ ਦੌੜ ਰਹੇ ਹੋਣੇ ਨੇ, ਜਾਂ ਕਿਸੇ ਦਾ ਸੰਦੂਰ ਇੱਧਰ ਉੱਡ ਰਿਹਾ ਹੋਣਾ, ਕਿਸੇ ਦਾ ਉੱਧਰ ਉੱਡ ਰਿਹਾ ਹੋਣਾ, ਵੀ ਇਹ ਸਮਝਦੇ ਹੋਣੇ ਨੇ ਵੀ ਅਸੀਂ ਅਮਰੀਕਾ ਆਏ ਹਾਂ। ਪਰ ਇਹਨਾਂ ਨੂੰ ਇਹ ਨਹੀਂ ਪਤਾ ਹੈ ਵੀ ਇਹ ਮੁਲਕ ਜਿਹੜਾ ਜਿਹਦੀ ਫਸਟ ਅਮੈਂਡਮੈਂਟ ਤੁਹਾਨੂੰ ਐਕਸਪ੍ਰੈਸ਼ਨ ਦਾ ਰਾਈਟ ਦਿੰਦੀ ਹੈ, ਆਪਣਾ ਗੱਲ ਕਰਨ ਦਾ ਰਾਈਟ ਦਿੰਦੇ, ਔਰ ਇਸ ਮੁਲਕ ਦੇ ਉੱਤੇ ਤੁਸੀਂ ਇਸ ਮੁਲਕ ਦੀ ਸੋਵਰਨਿਟੀ ਵਾਇਲੇਟ ਕੀਤੀ ਹੋਈ ਹੈ, ਇੰਟਰਨੈਸ਼ਨਲ ਲਾਅ ਵਾਇਲੇਟ ਕੀਤਾ ਹੋਇਆ। ਤੁਸੀਂ ਇੱਥੇ ਮਰਡਰ ਪਲਾਟ ਉਲੀਕੇ ਹੋਏ ਨੇ। ਔਰ ਨਿਖਿਲ ਗੁਪਤਾ ਜਿਹੜਾ ਇਹਨਾਂ ਦਾ ਏਜੰਟ ਰਾਹ ਦਾ ਜਿਹੜਾ ਉਹ 3 ਨਵੰਬਰ ਤੋਂ ਉਹਦਾ ਟਰਾਇਲ ਸ਼ੁਰੂ ਹੋਣ ਜਾ ਰਿਹਾ। ਸੋ ਅਸੀਂ ਜਦੋਂ ਇਹਦੀ ਡਿਟੇਲ ਹੋਏਗੀ ਉਸ ਦੀ ਵੀ ਗੱਲ ਕਰਾਂਗੇ। ਪਰ ਮੈਨੂੰ ਇਹ ਲੱਗਾ ਕਿ ਜਿੰਨੀ ਖਬਰ ਸੋਸ਼ਲ ਮੀਡੀਆ ਤੇ ਸੀ ਉਸ ਦੇ ਮੁਤਾਬਕ ਇਹ ਖਾਲਸਾਈ ਅੰਦਾਜ਼ ਦੇ ਵਿੱਚ ਇਹ ਸ਼ਸ਼ੀ ਥਰੂਰ ਐਂਡ ਕੰਪਨੀ ਇਹਨਾਂ ਦਾ ਸਵਾਗਤ ਕੀਤਾ ਗਿਆ। ਔਰ ਅਸੀਂ ਮੁਬਾਰਕਬਾਦ ਦਿੰਦੇ ਹਾਂ 6 ਫॉर ਜਸਟਿਸ ਨੂੰ ਕਿ ਉਹਨਾਂ ਨੇ ਠੀਕ ਟਾਈਮਲੀ ਇਹਨਾਂ ਨੂੰ ਇਹ ਦੱਸ ਦਿੱਤਾ ਹੈ ਕਿ ਵੀ ਜਹਾਂ ਜਾਈਏਗਾ ਹਮੇ ਪਾਈਏਗਾ। ਵੀ ਇਹ ਤੁਸੀਂ ਮਤ ਸਮਝੋ ਕਿ ਵੀ ਤੁਸੀਂ ਜਿਹੜੇ ਵਾਰ ਕ੍ਰਿਮੀਨਲ ਹੋ, ਜੋ ਤੁਸੀਂ ਕ੍ਰਾਈਮ ਕੀਤੇ ਨੇ, ਉਹਨਾਂ ਤੋਂ ਤੁਸੀਂ ਬਚੋਗੇ। ਜਿੱਥੇ ਜਾਓਗੇ ਖਾਲਸਾ ਤੁਹਾਨੂੰ ਟੱਕਰੇਗਾ ਔਰ ਤੁਹਾਡੀ ਜਵਾਬਦੇਹੀ ਹੋਏਗੀ ਉਦੋਂ ਤੱਕ ਜਦੋਂ ਤੱਕ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਨਹੀਂ ਹੋ ਜਾਂਦਾ। ਉਸ ਤੋਂ ਬਾਅਦ ਇਹ ਤੁਹਾਡੀ ਮਰਜ਼ੀ ਹੋਏਗੀ ਤੁਸੀਂ ਚੰਗੇ ਨੇਬਰ ਵਾਂਗ ਕਿਸ ਕਿਸਮ ਦੇ ਸੰਬੰਧ ਰੱਖਣੇ ਨੇ। ਔਰ ਉਹ ਲੇਕਿਨ ਉਦੋਂ ਤੱਕ ਜਿਹੜਾ ਹੈ ਉਹ ਤੁਹਾਨੂੰ ਅਸੀਂ ਜਵਾਬ ਦੇ ਬਣਾਉਂਦੇ ਰਵਾਂਗੇ। ਕਿਤੇ ਵੀ ਤੁਸੀਂ ਜਾ ਕੇ ਕਿਸੇ ਰੂਪ 'ਚ ਵੀ ਜਿਹੜਾ ਹੈ ਉਹ ਆਪਣਾ ਝੂਠ ਵੇਚਣਾ ਚਾਹੋਗੇ, ਉਸ ਨੂੰ ਖਾਲਸਾ ਚੈਲੰਜ ਕਰੇਗਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।